ਹੁਣ ਵਿਦੇਸ਼ੀ ਕਰੰਸੀ ਖਰੀਦਣੀ ਪਵੇਗੀ ਮਹਿੰਗੀ ਜੀ? ਜੀ ਦੇਖੋ, ਵਿਦੇਸ਼ੀ ਕਰੰਸੀ ਖਰੀਦਣ ਦਾ ਚੱਕਰ ਕੀ ਹੈ ਕਿ ਇਹਨਾਂ ਨੇ 1 ਜੁਲਾਈ ਤੋਂ ਪਹਿਲਾਂ ਹੀ ਕਿਹਾ ਸੀਗਾ ਕਿ ਬਈ TCS ਲਾਗੂ ਹੋ ਜਾਏਗਾ। ਜੀ ਜੀ। ਭਾਵ ਟੈਕਸ ਕਲੈਕਸ਼ਨ ਐਟ ਸੋਰਸ ਕਹਿੰਦੇ ਆ ਉਹਨੂੰ, ਕਿ ਇਹਦਾ ਜਿਹੜਾ ਨਿਯਮ ਬਦਲਣ ਜਾ ਰਿਹਾ। ਨਵੇਂ ਨਿਯਮ ਮੁਤਾਬਕ ਅਗਲੀ 1 ਜੁਲਾਈ ਤੋਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵਿਦੇਸ਼ ਯਾਤਰਾ ਦੌਰਾਨ 7 ਲੱਖ ਤੱਕ ਖਰਚ ਕਰਨ ਤੇ ਕੋਈ TCS ਨਹੀਂ ਲੱਗੇਗਾ, ਪਰ ਇਸ ਤੋਂ ਜ਼ਿਆਦਾ ਖਰਚ ਕਰਨ ਤੇ 20% ਦਾ TCS ਜਿਹੜਾ ਹੈ ਉਹ ਦੇਣਾ ਪਵੇਗਾ। ਹੁਣ ਕਿਉਂਕਿ TCS ਬਾਰੇ ਜਾਰੀ ਜਿਹੜੇ ਨਿਯਮ ਨੇ ਉਹਦੇ ਚ ਜੇ ਤੁਸੀਂ ਦੇਖੋਗੇ ਤਾਂ ਉਹਦੇ ਚ ਫੋਰੈਕਸ ਕਾਰਡ, ਜਿਹਨੂੰ ਫੋਰੈਕਸ ਕਾਰਡ ਕਹਿ ਦਿੰਦੇ ਆਪਾਂ, ਜਾਂ ਫਿਰ ਅਧਿਕਾਰਤ ਮਨੀ ਐਕਸਚੇਂਜਰ ਜਾਂ ਫਿਰ ਬੈਂਕ ਤੋਂ ਵਿਦੇਸ਼ੀ ਕਰੰਸੀ ਖਰੀਦ ਕੇ ਵਿਦੇਸ਼ ਜਾਣ ਸੰਬੰਧੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਠੀਕ ਹੈ ਨਾ ਜੀ, ਉਹਦਾ ਕੋਈ ਸਪਸ਼ਟ ਹਲੇ ਤੱਕ ਇਹਨਾਂ ਨੇ ਜ਼ਿਕਰ ਨਹੀਂ ਕੀਤਾ। ਇਸ ਲਈ 1 ਜੁਲਾਈ ਤੋਂ ਵਿਦੇਸ਼ ਯਾਤਰਾ ਲਈ ਬੈਂਕ ਜਾਂ ਅਧਿਕਾਰਤ ਮਨੀ ਐਕਸਚੇਂਜਰ ਤੋਂ ਵਿਦੇਸ਼ੀ ਕਰੰਸੀ ਖਰੀਦਣ ਤੇ 20% TCS ਦੇਣਾ ਪਵੇਗਾ। ਤਾਂ ਇਹਦੇ ਵਿੱਚ ਪੇਚ ਹੈ ਕਿ 20% ਜੇ ਤੁਸੀਂ ਕਰੰਸੀ, ਮਤਲਬ ਕਿ ਲੱਖ ਰੁਪਈਆ ਖਰੀਦਦੇ ਹੋ ਤੁਸੀਂ ਐਕਸਚੇਂਜਰ ਤੋਂ, ਦੈਨ ਤੁਹਾਨੂੰ 20,000 ਰੁਪਇਆ ਨਾਲ ਦੇਣਾ ਪਏਗਾ। ਤਾਂ ਇਹ ਹੁਣ ਕਿਉਂਕਿ ਜਿਹੜੇ ਹੈਗੇ ਨੇ ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਸ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇੱਕ ਬਕਾਇਦਾ ਬਹੁਤ ਵੱਡਾ ਸਵਾਲ ਕੀਤਾ। ਉਹਨਾਂ ਨੇ ਕਿਹਾ ਕਿ ਵੇਖੋ, ਇਹਦੇ ਨਾਲ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਕਿ ਵਿਦੇਸ਼ ਵਾਲਾ ਤਾਂ ਜਿਹੜਾ ਟੂਰ ਆਪਰੇਟਰ ਹੈ ਉਹ ਤਾਂ ਫਾਇਦੇ 'ਚ ਹੈ, ਕਿਉਂਕਿ ਸਾਡੇ ਕੋਲ ਅਗਲਾ ਕਿਉਂ ਆਏਗਾ, ਕਿਉਂਕਿ ਉੱਥੇ 7 ਲੱਖ ਤੱਕ ਹੈ, ਤੇ ਸਾਡੇ ਕੋਲ ਜੇ ਆ ਕੇ ਉਹਨੇ 2 ਲੱਖ ਰੁਪਈਆ 2 ਲੱਖ ਰੁਪਏ ਦਾ ਕਰਾਉਣਾ ਹੈ ਤਾਂ ਉਹਨੂੰ 40,000 ਰੁਪਏ ਐਕਸਟਰਾ ਪਵੇਗਾ। ਤਾਂ ਕਿਉਂ ਆਏਗਾ? ਮਤਲਬ ਕਿ ਉਹ ਕਹਿੰਦੇ ਕਿ ਇਹਦੇ ਨਾਲ ਸਾਨੂੰ ਹੀ ਨੁਕਸਾਨ ਜਿਹੜਾ ਹੈ ਉਹ ਹੋਏਗਾ। ਸੋ ਇਹ ਹਿਸਾਬ ਕਿਤਾਬ ਹੈ। ਹੁਣ ਬਾਕੀ ਜਿਵੇਂ ਮੈਂ ਕਿਹਾ ਕਿ ਬਹੁਤੀ ਸਪਸ਼ਟਤਾ ਨਹੀਂ ਆ ਰਹੀ ਇਹਦੇ ਵਿੱਚ, ਤਾਂ ਇਹ ਤਾਂ ਜ਼ਰੂਰ ਹੈ ਕਿ 1 ਜੁਲਾਈ ਤੋਂ TCS ਦਾ ਜਿਹੜਾ ਹੈ ਨਾ ਉਹ ਪੰਗਾ ਇਹ ਹੋਏਗਾ ਕਿ 20% ਦੀ ਟੈਕਸ ਦੇਣਾ ਪਵੇਗਾ। ਪਰ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ 'ਚ ਇੱਕ ਇਹ ਵੀ ਪੇਚ ਚੜ ਗਿਆ, ਜਿਹਦੀ ਪੁਸ਼ਟੀ ਖੁਦ ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਸ ਦੇ ਪ੍ਰੈਜ਼ੀਡੈਂਟ ਰਾਜੀਵ ਮਹਿਰਾ ਜੀ ਨੇ ਕੀਤੀ ਹੈ ਕਿ ਬਈ ਜੇ ਉਹ ਵਿਦੇਸ਼ੀ ਟੂਰ ਆਪਰੇਟਰਸ ਤੋਂ ਕੁਝ ਲੈਂਦੇ ਨੇ ਪੈਕੇਜ ਵਗੈਰਾ ਤਾਂ ਉਹਦੇ 'ਚ ਉਹ 7 ਲੱਖ ਤੱਕ ਹੈ, ਪਰ ਇੱਥੇ ਬਹੁਤ ਘੱਟ ਹੈ। ਸੋ ਇਹ ਹੁਣ ਰੌਲਾ ਰੱਪਾ ਜਿਹੜਾ ਚੱਲਦਾ ਪਿਆ, ਤੇ ਦੇਖੋ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਇਹ ਜ਼ਰੂਰ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਪਿਆ ਕਿ ਵਿਦੇਸ਼ੀ ਕਰੰਸੀ ਖਰੀਦਣੀ ਜਿਹੜੀ ਉਹ ਮਹਿੰਗੀ ਹੋ ਜਾਏਗੀ। ਜੇ ਇੰਨੀ ਮਹਿੰਗੀ ਹੋ ਜਾਏਗੀ ਤਾਂ ਫਿਰ ਅਗਲਾ ਖਰੀਦੇਗਾ ਹੀ ਕਿਉਂ? ਇਹ ਵੀ ਇੱਕ ਵੱਡਾ ਸਵਾਲ ਹੈ ਨਾ। ਫਿਰ ਉਹ ਹੋਰ ਵੀ ਜਿਹੜੇ ਜੁਗਾੜ ਹੁੰਦੇ ਉਹ ਵੀ ਕਰਨੇ ਸ਼ੁਰੂ ਕਰ ਦਿੰਦਾ ਕਈ ਵਾਰ। ਤੋ ਇਹ TCS ਦਾ ਇਸ ਵੇਲੇ ਰੌਲਾ, ਜਿਵੇਂ ਮੈਂ ਕਿਹਾ ਕਿ ਹਾਲੇ ਬਹੁਤਾ ਕੁਝ ਸਪਸ਼ਟ ਨਹੀਂ ਹੈ। ਮੈਂ ਵਾਰ-ਵਾਰ ਕਹਿ ਰਿਹਾ, ਸਪਸ਼ਟ ਨਹੀਂ ਹੈ। ਇਹ ਮੁੱਦਾ ਜਿਹੜਾ ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਸ ਨੇ ਜਦੋਂ ਚੁੱਕਿਆ ਤਾਂ ਉਸ ਤੋਂ ਬਾਅਦ ਇਹ ਸੁਰਖੀਆਂ 'ਚ ਜ਼ਰੂਰ ਆਇਆ। ਹਾਲਾਂਕਿ ਮੈਂ ਇੱਕ ਹੋਰ ਟੈਕਸ ਮਾਹਰ ਦੇ ਜਿਹੜੇ ਵਿਚਾਰ ਸੀਗੇ ਉਹ ਦੇਖ ਰਿਹਾ ਸੀਗਾ, ਅਸੀਮ ਚਾਵਲਾ ਜੀ ਦੇ। ਉਹ ਕਹਿੰਦੇ ਕਿ ਕ੍ਰੈਡਿਟ ਤੇ ਡੈਬਿਟ ਕਾਰਡ ਜਰੀਏ ਵਿਦੇਸ਼ 'ਚ ਹੋਣ ਵਾਲੇ ਖਰਚ ਬਾਰੇ ਇਨਕਮ ਟੈਕਸ ਵਿਭਾਗ ਵੱਲੋਂ ਸਪਸ਼ਟੀਕਰਨ ਹੈਗਾ, ਇਹਦੇ 'ਚ ਹੈਗਾ, ਪਰ ਵਿਦੇਸ਼ੀ ਕਰੰਸੀ ਦੇ ਐਕਸਚੇਂਜ ਜਾਂ ਟੂਰ ਆਪਰੇਟਰ ਤੋਂ ਹੋਣ ਵਾਲੀ ਬੁਕਿੰਗ ਵਰਗੀਆਂ ਕੋਈ ਚੀਜ਼ਾਂ ਅਜੇ ਸਪਸ਼ਟ ਨਹੀਂ ਹੈ। ਇਹਨਾਂ ਨੇ ਵੀ ਇਸ ਗੱਲ ਨੂੰ ਤਸਦੀਕ ਕੀਤਾ ਹੈ ਕਿ ਹਾਲਾਂਕਿ ਦੇਖੋ ਉੱਥੇ ਜਿਹੜਾ ਖਰਚ ਹੈ ਉਹਦੇ ਬਾਰੇ ਤਾਂ ਇਨਕਮ ਟੈਕਸ ਦੀ ਸਪਸ਼ਟ ਨਿਯਮਾਵਲੀ ਹੈ, ਪਰ ਇਹ ਆ ਕਿ ਵਿਦੇਸ਼ੀ ਕਰੰਸੀ ਦੇ ਐਕਸਚੇਂਜ ਜਾਂ ਟੂਰ ਆਪਰੇਟਰ ਤੋਂ ਹੋਣ ਵਾਲੀ ਬੁਕਿੰਗ ਵਰਗੀਆਂ ਚੀਜ਼ਾਂ ਹਾਲੇ ਸਪਸ਼ਟ ਨਹੀਂ ਹੋਈਆਂ। ਹਾਲਾਂਕਿ ਉਹ ਕਹਿੰਦੇ ਕਿ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੌਰਾਨ TCS ਦੇ ਰੂਪ 'ਚ ਦਿੱਤੀ ਗਈ ਰਕਮ ਰਿਫੰਡ ਦੇ ਰੂਪ 'ਚ ਲਈ ਵੀ ਜਾ ਸਕਦੀ, ਦਾਅਵਾ ਕੀਤਾ ਜਾ ਸਕਦਾ ਹੈ। ਤੋ ਇਹ ਆ ਕਿ ਹਾਲੇ ਦੇਖੋ 1 ਜੁਲਾਈ ਦੂਰ ਹੈ, ਸਾਰੇ ਨਿਯਮ ਜਦੋਂ ਸਪਸ਼ਟ ਹੋਣਗੇ ਤਦ ਪਤਾ ਲੱਗੇਗਾ, ਪਰ ਇਸ ਖਬਰ ਦੀ ਚਰਚਾ ਉਹਦਾ ਕਾਫੀ ਹੈ ਜੀ। ਚਰਚਿਆਂ ਦੇ ਨਾਲ ਹੀ ਲੋਕਾਂ ਨੇ ਜੁਗਾੜ ਵੀ ਸੋਚ ਲਏ ਹੋਣੇ ਜਾਣਾ ਕਿੱਧਰ ਨੂੰ ਹੈ, ਪਰ ਆਪਾਂ ਅੱਗੇ ਚੱਲੀਏ।